ਅੱਛਾ ਸਾਜਦ 47 ਚ ਜਦੋਂ ਵੰਡ ਪਈ, ਹਾਂਜੀ ਗਦਰ ਪਿਆ ਜੀ ਜੀ, ਦੁਨੀਆ ਉਜੜ ਕੇ ਆ ਗਈ। ਹੁਣ ਤਹਿਸੀਲਦਾਰ ਨੇ ਸਾਰੇ ਬਹਾਲ ਹਾਂ ਉਹਨੇ ਕਲੇਮ ਪੈਣ ਲੱਗ ਗਏ, ਲੋਕਾਂ ਨੂੰ ਜ਼ਮੀਨਾਂ ਮਿਲਣ ਲੱਗ ਗਈਆਂ। ਉਹਨੇ ਕਿਹਾ ਜੀ ਫਲਾਣਾ ਰਾਜਪੂਤ 4 ਮਰਬੇ, ਬਿਲਕੁਲ ਸਹੀ। ਉੱਥੇ ਬੈਠਾ ਸੀ ਛੱਬਾ ਧੋਬੀ, ਹਾਂ ਉਹਨੇ ਸੋਚਿਆ, ਉਹਨੇ ਕਿਹਾ ਉਹ ਤੇ ਰਸਤੇ ਦੇ ਵਿੱਚ ਸਿੱਖਾਂ ਨੇ ਵੱਢ ਦਿੱਤਾ, ਤੇ ਮਰ ਗਿਆ, ਇਹ ਮਰ ਗਿਆ, ਅੱਗੇ ਪਿੱਛੇ ਕੋਈ ਨਹੀਂ। ਉਹਨੇ ਹੱਥ ਖੜਾ ਕੀਤਾ, ਕਹਿੰਦਾ ਜਨਾਬ ਮੈਂ ਰਾਜਪੂਤ। ਅੱਛਾ ਉਹ ਜਨਾਬ 4 ਮਰਬੇ, ਉੱਥੇ ਉਹਦਾ ਮਸੇਰ ਬੈਠਾ ਸੀ। ਉਹਨੇ ਕਿਹਾ ਥੱਕ ਗਏ ਆ ਕੱਪੜੇ ਧੋ ਧੋ, ਚਲੋ ਮਾਸੀ ਦਾ ਮੁੰਡਾ ਵਾ, ਇਹਦੇ ਨਾਲ ਹੀ ਲੱਗ ਜਾਗੇ, 4 ਮਰਬੇ ਬਹੁਤ ਬੜਾ ਰਕਬਾ ਹੈ। ਛੱਬੇ ਧੋਬੀ ਨੇ ਜੋ ਉਹਦਾ ਹਾਲ ਕੀਤਾ, ਅੱਛਾ ਬਹੁਤ ਉਹਨੂੰ ਤੰਗ ਕੀਤਾ। ਕਦੇ ਉਹਨੂੰ ਕਵੇ ਡੰਗਰਾਂ ਨੂੰ ਪੱਠੇ ਪਾ, ਕਦੇ ਕਵੇ ਮੱਝ ਨਵਾ, ਕਦੇ ਕਵੇ ਘੋੜੀ ਛਾਵੇਂ ਬੰਨ੍ਹ ਦੇ, ਮੁਸੀਬਤ ਨੂੰ ਪਿਆ, ਬਹੁਤ ਉਹਦਾ ਹਾਲ ਮਾੜਾ ਕੀਤਾ। ਇੱਕ ਦਿਨ ਨਾ ਉਹਨੂੰ ਕਹਿੰਦਾ ਓਏ ਉਰਿਆ, ਛੱਬਾ ਕਹਿੰਦਾ ਮੇਰੀਆਂ ਲੱਤਾਂ ਘੁੱਟ। ਉਹ ਬਹੁਤ ਅੱਕਿਆ ਸੱਤਿਆ ਪਿਆ ਸੀ, ਰੋਟੀ ਖਾਂਦਾ ਉੱਠ ਕੇ ਵਿਚਾਰਾ ਗਿਆ। ਉਹਨੇ ਲੱਤ ਘੁੱਟਦੇ ਨਾ ਕੂਣੀ ਦਾ ਜ਼ੋਰ ਪਾਇਆ ਤੇ ਲੱਤ ਟੁੱਟ ਗਈ। ਅੱਛਾ ਉਹ ਲੱਤ ਟੁੱਟ ਗਈ ਜਨਾਬ, ਇਸ ਥਾਣੇ 'ਚ ਚਲ ਗਿਆ, ਤਾਰੀਖ ਲੱਗ ਗਈ, ਜੱਜ ਦੇ ਪੇਸ਼ ਹੋ ਗਏ। ਜੱਜ ਕਹਿੰਦਾ ਓਏ ਤੂੰ ਇਹਦੀ ਲੱਤ ਤੋੜ ਦਿੱਤੀ। ਕਹਿੰਦਾ ਜਜਮਾਨ ਮੇਰੀ ਕੀ ਔਕਾਤ, ਇਹ 30 ਸਾਲ ਛੱਪੜ 'ਚ ਕੱਪੜੇ ਧੋਂਦਾ ਰਿਹਾ, ਗਲ ਗਈ ਸੀ। ਇਹ ਕਹਿੰਦਾ ਗਲ ਗਈ ਸੀ, ਮੈਂ ਤੇ ਸਿੱਧੀ ਕਰਨ ਲੱਗਾ ਟੁੱਟ ਗਈ। ਉਹਨੇ ਕਲੀਅਰ ਕਰਦਾ ਵੀ ਪੱਕਾ ਰਾਜਪੂਤ ਕਿੱਦਾਂ ਆ ਗਿਆ। ਉਹਨੇ ਕਿਹਾ ਇਹ ਹੈ ਕੀ ਆ, ਉਹ ਦੱਸਾਂ ਮੈਂ